ਤਾਂ ਜਿਹੜਾ ਟਰਕੀ ਸੀਰੀਆ ਦੇ ਵਿੱਚ ਅਰਥਕਵੇਕ ਜਿਹੜਾ ਉਹ ਆਇਆ ਆ ਤੇ ਉਹ ਉਸ ਦੇ ਵਿੱਚ ਯਾਦ ਹੋਣਾ ਹਰਜੋਤ ਸਿੰਘ ਜੀ, ਆਪਾਂ ਵੀ ਖਬਰ ਕੀਤੀ ਸੀ, ਇੱਕ ਨਵ ਜਨਮਿਆ ਬੱਚਾ ਜਿਹੜਾ ਉਹ ਮਿਲਿਆ ਸੀਗਾ, ਜੀਵਤ ਮਿਲਿਆ ਸੀ, ਜਿਸ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮਾਂ ਤਾਂ ਜਿਹੜੀ ਆ ਉਸ ਦਾ ਦੇਹਾਂਤ ਹੋ ਗਿਆ ਸੀ। ਹੁਣ ਕਹਿੰਦੇ ਵੀ ਹਜ਼ਾਰਾਂ ਹੀ ਲੋਕ ਉਸ ਬੱਚੇ ਨੂੰ ਅਡਾਪਟ ਕਰਨ ਦੇ ਲਈ ਅੱਗੇ ਆਏ ਨੇ। ਇਸ ਬੱਚੇ ਦਾ ਨਾਮ ਆਇਆ ਕਰਕੇ ਜਿਹੜਾ ਆ ਉਹ ਰੱਖਿਆ ਗਿਆ ਆ। ਅਰੇਬਿਕ ਦੇ ਵਿੱਚ ਇਸ ਦਾ ਮਤਲਬ ਇੱਕ ਚਮਤਕਾਰ, ਮਿਰੇਕਲ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਸੋ ਉਸ ਨੂੰ ਹੁਣ ਅਡਾਪਟ ਕਰਨ ਦੇ ਲਈ ਲੋਕ ਅੱਗੇ ਆਏ ਨੇ। 20,000 ਤੋਂ ਵੱਧ ਮੌਤਾਂ ਵੱਲ ਨੂੰ ਜਿਹੜਾ ਆਂਕੜਾ ਆ ਹਰਜੋਤ ਸਿੰਘ ਜੀ ਉਹ ਵੱਧ ਚੁੱਕਾ ਹੈਗਾ ਆ। ਸਥਿਤੀ ਕਾਫੀ ਜ਼ਿਆਦਾ ਉੱਥੇ ਮਾੜੀ ਇਸ ਟਾਈਮ ਚੱਲ ਰਹੀ ਆ ਤੇ ਮੌਸਮ ਨੇ ਵੀ ਕੋਈ ਬਹੁਤਾ ਸਾਥ ਜਿਹੜਾ ਇਸ ਚੀਜ਼ 'ਚ ਨਹੀਂ ਦੇ ਰਿਹਾ ਹੈਗਾ। ਸੋ ਸਥਿਤੀ ਉੱਥੇ ਦੁਨੀਆ ਭਰ ਤੋਂ ਜਿਹੜੇ ਲੋਕ ਨੇ ਜਿਹੜੇ ਉੱਥੇ ਮਦਦ ਦੇ ਲਈ ਉਹ ਪਹੁੰਚ ਰਹੇ ਨੇ। US ਮਿਲਟਰੀ ਦੇ ਦੁਆਰਾ ਜਿਹੜਾ ਸਪੈਸ਼ਲ ਇੱਕ ਅਰਥਕਵੇਕ ਰਿਲੀਫ ਮਿਸ਼ਨ ਆ ਉਸ ਨੂੰ ਲਾਂਚ ਜਿਹੜਾ ਉਹ ਕਰ ਦਿੱਤਾ ਗਿਆ। 22,000 ਤੋਂ ਉੱਤੇ ਆਂਕੜਾ ਜਿਹੜਾ ਆ ਉਹ ਪਾਰ ਕਰ ਚੁੱਕਾ ਹੈਗਾ ਆ। ਟਰਕੀ ਤੇ ਸੀਰੀਆ ਦੇ ਵਿੱਚ ਜਿਹੜੀਆਂ ਇਹ ਮੌਤਾਂ ਹੋਈਆਂ ਨੇ। ਟਰਕੀ ਨੂੰ ਸਹਾਇਤਾ ਕਾਫੀ ਮਿਲ ਰਹੀ ਆ, ਸੀਰੀਆ ਵਾਲੇ ਕਿਤੇ ਨਾ ਕਿਤੇ ਸਹਾਇਤਾ ਮਿਲਣ ਦੇ ਵਿੱਚ ਅਜੇ ਥੋੜ੍ਹੇ ਪਛੜੇ ਨਜ਼ਰ ਜਿਹੜੇ ਉਹ ਆ ਰਹੇ ਆ। ਪਰ ਹੁਣ ਯੂਰਪੀਅਨ ਸੰਘ ਤੇ ਹੋਰ ਜਿਹੜੇ ਮੁਲਕ ਆ ਉਹ ਵੀ ਉਹਨਾਂ ਤੱਕ ਮਦਦ ਪਹੁੰਚਾਉਣ ਦੇ ਲਈ ਅੱਗੇ ਵੱਧ ਰਹੇ ਨੇ। ਜੀ, ਸੋ ਬਿਲਕੁਲ ਬੇਬੀ ਦੀ ਜਿਹੜੀ ਵੀਡੀਓ ਆ ਬਹੁਤ ਵਾਇਰਲ ਹੋ ਰਹੀ ਆ ਤੇ ਬੜੀ ਮਾੜੀ ਜਿਹੜੀ ਖਬਰ ਸੀ ਵੀ ਉਸ ਬੱਚੇ ਦੇ ਮਾਂ ਪਿਓ ਤੇ 4 ਉਹਦੇ ਸਿਬਲਿੰਗ ਭੈਣ ਭਰਾ ਉਹ ਸਾਰੇ ਹੀ ਉੱਥੇ ਮਾਰੇ ਗਏ। ਸੋ ਕਹਿੰਦੇ ਵੀ ਇਹਦੇ ਵੀ ਬਰੂਜ਼ਸ ਵਗੈਰਾ ਬਹੁਤ ਸੀਗੀਆਂ ਤੇ ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ, ਸੋ ਉਹਦੇ ਰਿਸ਼ਤੇਦਾਰ ਵੀ ਕਹਿ ਰਹੇ ਆ ਵੀ ਅਸੀਂ ਅਡਾਪਟ ਕਰਾਂਗੇ, ਪਰ ਦੁਨੀਆ ਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹਜ਼ਾਰਾਂ ਲੋਕਾਂ ਨੇ ਜਿਹੜੀ ਆ ਇੱਛਾ ਜ਼ਾਹਰ ਕੀਤੀ ਆ ਵੀ ਅਸੀਂ ਇਸ ਬੇਬੀ ਨੂੰ ਅਡਾਪਟ ਕਰਨਾ ਚਾਹੁੰਦੇ। ਇੱਕ ਕੁਵੈਤ ਦੀ ਟੀਵੀ ਐਂਕਰ ਆ ਬੀਬੀ, ਉਸਨੇ ਕਿਹਾ ਵੀ ਮੈਂ ਇਹਦੀ ਟੇਕ ਕੇਅਰ ਕਰੂੰਗੀ, ਬੱਚੇ ਨੂੰ ਅਡਾਪਟ ਕਰੂੰਗੀ ਜੇ ਲੀਗਲ ਪ੍ਰੋਸੀਜਰ ਉਸ ਨੂੰ ਅਲਾਓ ਕਰ ਦੇਣਗੇ। ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਇਸ ਟਾਈਮ ਟਰਕੀ ਦੇ ਵਿੱਚ ਬਣੀ ਹੋਈ ਆ। 21,000 ਤੋਂ ਵੱਧ ਲੋਕਾਂ ਦੀ ਗਿਣਤੀ ਹੋ ਚੁੱਕੀ ਆ ਜਿਹੜੇ ਮਾਰੇ ਗਏ ਆ ਟਰਕੀ ਤੇ ਨਾਲ ਸੀਰੀਆ ਦੇ ਵਿੱਚ। ਪੂਰਿਆਂ ਦੇ ਪੂਰੇ ਪਰਿਵਾਰ ਕਈਆਂ ਦੇ ਵਿਚਾਰਿਆਂ ਦੇ ਚਲ ਗਏ ਹੈਗੇ ਆ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਬੇਕਰਸਫੀਲਡ ਤੋਂ, ਕਿਉਂਕਿ ਟਰਕੀ ਦੇ ਲੋਕ ਵੀ ਆਪਣੇ ਵਾਂਗ ਵੱਖ-ਵੱਖ ਮੁਲਕਾਂ 'ਚ ਬਹੁਤ ਰਹਿੰਦੇ ਆ ਤੇ ਬੇਕਰਸਫੀਲਡ ਤੋਂ ਇੱਕ ਟਰਕੀ ਦਾ ਹੀ ਪਰਿਵਾਰ ਸੀ, ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਦੇਖਣ ਗਿਆ, ਕਹਿੰਦੇ ਵੀ 11 ਜਾਣੇ ਨਾ ਉਹਦੇ ਜੋ ਇਮੀਡੀਏਟ ਫੈਮਿਲੀ ਮੈਂਬਰ ਸੀ ਉਹ ਇਸ ਭੂਚਾਲ ਦੇ ਵਿੱਚ ਮਾਰੇ ਗਏ। ਜੀ, ਸਿੱਖਾਂ ਦੀ ਜਿਹੜੀ ਇੰਟਰਨੈਸ਼ਨਲ NGO ਸੰਸਥਾ ਖਾਲਸਾ ਏਡ ਵਾਲੇ ਉਹ ਵੀ ਉੱਥੇ ਪਹੁੰਚੇ ਨੇ, ਰਵੀ ਸਿੰਘ ਹੁਣੇ ਵੀ, ਤੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਉੱਥੇ ਪਹੁੰਚ ਰਹੀਆਂ ਆ। ਸੋ ਕਈ ਸਰੋਤੇ ਜਿਹੜੇ ਪੁੱਛਦੇ ਨੇ ਵੀ ਪੰਜਾਬੀ ਜਿਹੜੀ USA ਦੇ ਸਰੋਤੇ ਜੇ ਮਦਦ ਕਰਨਾ ਚਾਹੁੰਦੇ ਆ ਤੇ ਕਿਹਨਾਂ ਨੂੰ ਕਰ ਸਕਦੇ ਆ। ਅਸੀਂ ਇਹ ਦੱਸਦੇ ਜਾਈਏ, ਅਸੀਂ ਡਾਇਰੈਕਟਲੀ ਕੋਈ ਵੀ ਮਨੀ ਜਿਹੜੀ ਰੇਜ਼ ਇਸ ਦੇ ਲਈ ਨਹੀਂ ਕਰ ਰਹੇ ਹੈਗੇ। ਪਹਿਲੋਂ ਵੀ ਕਦੀ ਇੱਦਾਂ ਦੀ ਚੀਜ਼ ਦੇ ਲਈ ਜਿਹੜੀ ਉਹ ਨਹੀਂ ਕੀਤੀ ਹੈਗੀ, ਪਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਕਹਿ ਸਕਦੇ ਹਾਂ ਵੀ ਜਿਹੜੀ ਸੰਸਥਾ 'ਤੇ ਤੁਹਾਨੂੰ ਵਿਸ਼ਵਾਸ ਆ, ਚਾਹੇ ਉਹ ਖਾਲਸਾ ਏਡ ਆ, ਚਾਹੇ ਉਹ ਰੈੱਡ ਕਰਾਸ ਆ, ਚਾਹੇ ਸੈਲਵੇਸ਼ਨ ਆਰਮੀ ਆ, ਜਾਂ ਡਾਇਰੈਕਟਲੀ ਤੁਸੀਂ ਉੱਥੇ ਕਿਸੇ ਦੇ ਨਾਲ ਰਾਬਤੇ ਦੇ ਵਿੱਚ ਹੋ ਸਕਦਾ ਨਾ ਵੀ ਹੋਵੇ, ਇਹਨਾਂ ਸੰਸਥਾਵਾਂ ਦੇ ਜ਼ਰੀਏ ਜੇ ਤੁਸੀਂ ਮਦਦ ਉਹਨਾਂ ਨੂੰ ਘੱਲਣੀ ਚਾਹੁੰਦੇ ਆ ਤਾਂ ਤੁਸੀਂ ਆਪਣੇ ਪੱਧਰ ਦੇ ਉੱਤੇ ਜਿਹੜੀ ਮਦਦ ਘੱਲ ਸਕਦੇ ਆ। ਹਾਂ, ਅਸੀਂ ਇਹ ਜ਼ਰੂਰ ਕਹਾਂਗੇ ਵੀ ਮੇਕ ਸ਼ੋਰ ਕਰੋ ਵੀ ਉਹ ਜਿਹੜੀ ਰਿਪਿਊਟਿਡ ਸੰਸਥਾ ਦੇ ਨਾਲ ਜਿਹੜੀ ਉਹ ਉਹਨਾਂ ਨੂੰ ਮਨੀ ਤੁਸੀਂ ਜਿਹੜੀ ਉਹ ਘੱਲੋ, ਤਾਂ ਜੋ ਤੁਹਾਨੂੰ ਪਤਾ ਹੋਵੇ ਵੀ ਵਾਕਿਆ ਹੀ ਉਹਨਾਂ ਦੀ ਮਦਦ ਦੇ ਲਈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਜਾ ਰਹੀਆਂ। ਹੁਣ ਹਰ ਇੱਕ ਦਾ ਮਨ ਕੁਰਲਾ ਰਿਹਾ ਆ। 22,000 ਮੌਤਾਂ ਮੂੰਹੋਂ ਕਹਿਣੀਆਂ ਸੌਖੀਆਂ ਆ, ਅਤੇ ਜੋ ਉੱਥੇ ਮੌਤ ਦਾ ਮੰਜ਼ਰ, ਜੋ ਉੱਥੇ ਖੌਫ ਇਸ ਟਾਈਮ ਫੈਲਿਆ ਹੋਊਗਾ, ਉਸ ਨੂੰ ਬਿਆਨ ਕਰਨਾ ਸ਼ਬਦਾਂ ਦੇ ਵਿੱਚ ਬਹੁਤ ਔਖਾ ਆ।